ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਬੁੱਲੇ ਸ਼ਾਹ ਦੇ ਬਾਰੇ 'ਚ। ਤੁਸੀਂ ਸਾਰੇ ਬੁੱਲੇ ਸ਼ਾਹ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੋਵੋਗੇ। ਬੁੱਲੇ ਸ਼ਾਹ ਨੂੰ ਅਸੀਂ ਇੱਕ ਸ਼ਾਇਰ ਅਤੇ ਸੂਫੀ ਹੋਣ ਦੀ ਵਜ੍ਹਾ ਤੋਂ ਪਹਿਚਾਨਦੇ ਹਾਂ। ਬੁੱਲੇ ਦਾ ਇੱਕ ਹੋਰ ਵੀ ਰੂਪ ਹੈਗਾ ਸੀ, ਜਿਹੜਾ ਕਿ ਉਹਦਾ ਅਸਲੀ ਰੂਪ ਹੈ ਸੀ। ਬੁੱਲਾ ਇੱਕ ਇਨਕਲਾਬੀ ਸੀ, ਬੁੱਲਾ ਇੱਕ ਬਾਗੀ ਸੀ। ਬੁੱਲੇ ਨੇ ਆਪਣੀ ਸਾਰੀ ਉਮਰ ਬਗਾਵਤ ਕੀਤੀ। ਬੁੱਲੇ ਨੇ ਬਗਾਵਤ ਕੀਤੀ ਬੇਸ਼ੁਮਾਰ ਚੀਜ਼ਾਂ ਦੇ ਖਿਲਾਫ। ਮੈਂ ਤੁਹਾਨੂੰ ਆਸਤਾ ਆਸਤਾ ਉਹਦੀਆਂ ਸਾਰੀਆਂ ਗੱਲਾਂ ਦੱਸਾਂਗੀ। ਬੁੱਲੇ ਦੀ ਪਹਿਲੀ ਬਗਾਵਤ ਸੀ ਜ਼ਾਤ ਪਾਤ ਦੇ ਖਿਲਾਫ। ਬੁੱਲਾ ਜ਼ਾਤ ਦਾ ਸੈਯਦ ਸੀ, ਲੇਕਿਨ ਇਹਨੇ ਮੁਰਸ਼ਦ ਬਣਾਇਆ ਇੱਕ ਅਰਾਈ ਨੂੰ। ਅਰਾਈ ਦੀ ਮੁਰੀਦੀ ਕਰਕੇ ਬੁੱਲੇ ਨੇ ਸਭ ਦੇ ਨਾਲ ਦੁਸ਼ਮਣੀ ਮੋਲ ਲੈ ਲਿੱਤੀ। ਬੁੱਲੇ ਦਾ ਸਾਈ ਸੀ ਪੀਰ ਅਨਾਇਤ ਕਾਦਰੀ। ਬੁੱਲੇ ਦੇ ਘਰ ਵਾਲਿਆਂ ਨੇ ਬੁੱਲੇ ਉੱਤੇ ਬੜਾ ਜ਼ੋਰ ਪਾਇਆ ਕਿ ਕਿਸੇ ਤਰ੍ਹਾਂ ਇਹ ਸਾਈ ਦਾ ਸਾਥ ਛੱਡ ਦੇਵੇ। ਬੁੱਲੇ ਨੇ ਆਪਣੇ ਸਾਈ ਦਾ ਸਾਥ ਨਹੀਂ ਛੱਡਿਆ। ਇਸ ਬਾਰੇ ਵਿੱਚ ਆਪਣਾ ਇੱਕ ਮਸ਼ਹੂਰ ਕਲਾਮ ਲਿਖਿਆ। ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲੈ ਬੁੱਲਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ। ਆਲੇ ਨਬੀ ਔਲਾਦੇ ਅਲੀ ਨੂੰ ਤੂੰ ਕਿਉਂ ਲੀਕਾਂ ਲਾਈਆਂ। ਜਿਹੜਾ ਸਾਨੂੰ ਸੈਯਦ ਸੱਦੇ ਦੋਜ਼ਖ ਮਿਲਨ ਸਜ਼ਾਈਆਂ, ਜੋ ਕੋਈ ਸਾਨੂੰ ਰਾਈ ਆਖੇ ਬਿਸ਼ਤੀ ਪੀਂਗਾ ਪਾਈ। ਰਾਈ ਸਾਈਂ ਸਭੀ ਥਾਈਂ ਰੱਬ ਦੀਆਂ ਬੇਪਰਵਾਹੀਆਂ, ਸੋਨੀਆਂ ਪਰੇ ਹਟਾਈਆਂ ਤੇ ਕੋਝੀਆਂ ਲੈ ਗੱਲ ਲਾਈਆਂ। ਜੇ ਤੂੰ ਲੋੜੇ ਬਾਗ ਬਹਾਰਾ ਚਾਕਰ ਹੋ ਜਾ ਰਾਈਆਂ, ਬੁੱਲੇ ਸ਼ਾਹ ਦੀ ਜ਼ਾਤ ਕੀ ਪੁੱਛੇ ਸ਼ਾਕਿਰ ਹੋ ਰਜ਼ਾਈਆਂ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।